ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ ਜੀਐਨ ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 13 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਪੰਜਾਬ ਸਰਕਾਰ ਤੋਂ। ਵਾਅਦੇ ਵੱਡੇ ਵੱਡੇ, ਦਾਅਵੇ ਵੱਡੇ ਵੱਡੇ, ਤੇ ਜਦੋਂ ਅਸਲੀਅਤ ਦੇ ਵਿੱਚ ਜਦੋਂ ਕੋਈ ਫੈਕਟ ਚੈੱਕ ਹੋ ਜਾਂਦਾ ਜਾਂ ਕੋਈ ਖਬਰ ਬਾਹਰ ਨਿਕਲ ਕੇ ਆ ਜਾਂਦੀ ਹੈ, ਫਿਰ ਪਤਾ ਹੀ ਹੈ ਵੀ ਸਰਕਾਰ ਦੀ ਕਾਰਗੁਜ਼ਾਰੀ ਕਿੱਥੇ ਕੁ ਜੇ ਖੜੀ ਹੈ। BBMB ਨੂੰ ਕਹਿੰਦੇ ਅੱਜ ਤੱਕ ਜਵਾਬ ਹੀ ਨਹੀਂ ਦੇ ਸਕੀ ਪੰਜਾਬ ਸਰਕਾਰ ਜੀ। ਦੇਖੋ, ਇੱਕ ਚੀਜ਼ ਹੋਰ ਵੇਖਣ ਵਾਲੀ ਆ ਕਿ ਹੁਣ ਤੱਕ ਇਹਨਾਂ ਨੇ ਕਿਸੇ ਵੀ ਜਾਂਚ ਦਾ ਹੁਕਮ ਨਹੀਂ ਦਿੱਤਾ ਜੀ ਜੀ, ਇਹ ਵੀ ਗੱਲ ਵੇਖਣ ਵਾਲੀ ਆ। ਕਿਉਂਕਿ ਮਾਧੋਪੁਰ ਹੈਡ ਬਾਰੇ ਇਹ ਗੱਲਾਂ ਜਿਹੜੀਆਂ ਨੇ ਉਹ ਆਮ ਸੁਣੀਆਂ ਜਾ ਸਕਦੀਆਂ ਨੇ, ਜੇ ਥੋੜੀ ਰਿਸਰਚ ਕਰੀਏ ਤੇ ਉਹ ਸਾਬਤ ਵੀ ਹੋ ਜਾਂਦੀਆਂ ਨੇ ਕਿ ਉੱਥੇ ਲਾਪਰਵਾਹੀ ਸੀ। ਕੱਲੀ ਲਾਪਰਵਾਹੀ ਨਹੀਂ ਸੀਗੀ, ਬਲਕਿ ਉੱਥੇ ਜੰਮੂ ਕਸ਼ਮੀਰ ਤੋਂ ਆਉਂਦੇ ਇੱਕ ਮੈਂਬਰ ਪਾਰਲੀਮੈਂਟ ਦਾ ਬਹੁਤ ਜ਼ਬਰਦਸਤ ਇਨਫਲੂਐਂਸ ਸੀਗਾ। ਔਰ ਭਾਗਠਲੀ ਪਿੰਡ ਦੇ ਵਿੱਚ ਬਣੇ ਇੰਡਸਟਰੀਅਲ ਏਰੀਏ ਨੂੰ ਬਚਾਉਣ ਵਾਸਤੇ, ਕਿਉਂਕਿ ਉੱਥੇ ਬੰਨ ਬਣਾਇਆ ਜਾ ਰਿਹਾ ਸੀਗਾ, ਪਾਣੀ ਡਿਲੇ ਕੀਤਾ ਗਿਆ ਛੱਡਣ ਵਾਸਤੇ ਰਾਵੀ 'ਚ, ਤੇ ਜਿਹਦੇ ਕਰਕੇ ਇਹ ਤਰਾਸਦੀ ਵਾਪਰੀ। ਔਰ ਸਭ ਤੋਂ ਜ਼ਿਆਦਾ ਨੁਕਸਾਨ ਤੁਹਾਨੂੰ ਪਤਾ ਕਿੱਥੇ ਹੋਇਆ ਪੰਜਾਬ 'ਚ? ਗੁਰਦਾਸਪੁਰ ਜੀ ਬਿਲਕੁਲ, ਰਾਵੀ ਦੀ ਮਾਰ। ਬਿਲਕੁਲ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ ਮਾਮਲੇ ਦੇ ਵਿੱਚ ਕੋਈ ਜਾਂਚ ਨਹੀਂ, ਜਿਹੜਾ ਕਿ ਸਾਰਾ ਪ੍ਰਬੰਧ ਸਾਡੇ ਕੋਲ, ਅਸੀਂ ਕਹਿੰਦੇ ਕਿ ਡੈਮਾਂ ਦਾ ਪ੍ਰਬੰਧ ਜਾਂ ਏਦਾਂ ਓਦਾਂ, ਪਰ ਜਿਹੜੇ ਹੈਗਾ ਸਾਡੇ ਕੋਲ ਪ੍ਰਬੰਧ ਹੈ ਉਹਦਾ ਕੀ ਕੀਤਾ। ਦੂਜੀ ਚੀਜ਼ ਕਿ BBMB ਦੇ ਜਿਹੜੇ ਚੇਅਰਮੈਨ ਸੀ ਤ੍ਰਿਪਾਠੀ, ਉਹ ਜਦੋਂ ਗੱਲਾਂ ਕਰਕੇ ਗਏ ਤੇ ਉਹਨਾਂ ਗੱਲਾਂ ਦਾ ਜਵਾਬ ਇੱਕ ਸਾਡੇ ਵਰਗਾ ਸਧਾਰਨ ਇਨਸਾਨ ਵੀ ਦੇ ਸਕਦਾ, ਪਰ ਇਹਨਾਂ ਨੇ ਅਜੇ ਤੱਕ ਨਹੀਂ ਦਿੱਤਾ। ਮਤਲਬ ਕਿ ਉਹਨਾਂ ਨੇ ਕਿਹਾ ਕਿ ਜੀ ਇਹਨਾਂ ਨੇ ਡਰੇਨਸ ਦੀ ਸਫਾਈ ਨਹੀਂ ਸੀ ਕੀਤੀ, ਫਲਾਹ ਨਹੀਂ ਸੀ ਕੀਤਾ। ਉਲਟਾ ਸਗੋਂ ਜਿਹੜੇ ਭਗਵੰਤ ਮਾਨ ਦੇ ਚਚੇਰੇ ਭਰਾ ਨੇ ਗਿਆਨ, ਉਹਨਾਂ ਨੇ ਗਿਆਨ ਵੰਡਤਾ, ਸਵਾਲ ਖੜੇ ਕਰ ਦਿੱਤੇ। ਮਤਲਬ ਕਿ BBMB ਚੇਅਰਮੈਨ ਦੀ ਗੱਲ ਨੂੰ ਕੱਟਣਾ ਤਾਂ ਕੀ ਸੀ, ਉੱਤੋਂ ਮੋਹਰ ਲਾ ਦਿੱਤੀ। ਸਹੀ ਗੱਲ ਕਿ ਡਰੇਨਸ ਜਿਹੜੀ ਸਫਾਈ ਹੈ ਉਹ ਨਹੀਂ ਹੋਈ। ਤੀਜੀ ਗੱਲ ਆ ਕਿ ਦੇਖੋ BBMB ਤੇ ਚਲੋ ਹੁਣ ਤੁਹਾਨੂੰ ਪਤਾ ਹੀ ਹੈ ਸਰਕਾਰ ਦਾ ਕਿਸ ਤਰ੍ਹਾਂ ਦਾ ਆਪਣਾ ਜਿਹੜਾ ਹੈ ਨਾ ਇਹਨਾਂ ਦਾ ਰਿਸ਼ਤਾ ਆਪਸ ਦੇ ਵਿੱਚ, ਤਾਲਮੇਲ ਕਿਸ ਤਰ੍ਹਾਂ ਦਾ ਹੈ। ਹੁਣ ਗੱਲ ਇਹ ਹੈ ਕਿ ਤ੍ਰਿਪਾਠੀ ਸਾਹਿਬ ਨੇ ਇੱਕ ਗੱਲ ਕਹੀ ਕਿ ਕੇਂਦਰੀ ਜਲ ਕਮਿਸ਼ਨ ਨੇ ਮਾਨਸੂਨ ਦੇ ਵਿੱਚ ਜਿਹੜੇ ਡੈਮ ਆ, ਬੰਨ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਚ, ਕਿ ਇਹਦੇ ਵਿੱਚ ਕਿਸ ਦਿਨ ਕਿੰਨਾ ਰੱਖਣਾ ਹੈ, ਬਲਕਿ ਪਾਣੀ ਦਾ ਪੱਧਰ, ਇਹਦਾ ਇੱਕ ਪੂਰਾ ਖਾਕਾ ਤਿਆਰ ਕੀਤਾ ਹੋਇਆ ਹੈ। ਅਸੀਂ ਪਾਣੀ ਉਹਦੇ ਅਨੁਸਾਰ ਹੀ ਛੱਡਦੇ ਹਾਂ, ਇਹ ਕਿਹਾ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਨਾਲ ਹੀ ਕਿਹਾ ਕਿ ਅਸੀਂ ਪਾਣੀ ਰਾਜਾਂ ਤੋਂ ਪੁੱਛ ਕੇ ਛੱਡਦੇ ਹਾਂ। ਹੁਣ ਜੇ ਤੁਸੀਂ ਪੌਂਗ ਡੈਮ ਦਾ ਡਾਟਾ ਦੇਖੋਗੇ ਤਾਂ BBMB ਨੇ ਇਸ ਮਾਨਸੂਨ ਦੇ ਵਿੱਚ ਅਜਿਹਾ ਨਹੀਂ ਕੀਤਾ। ਜਦ 2-2 ਲੱਖ ਕਿਊਸੈਕ ਪਾਣੀ ਆਉਣਾ ਸ਼ੁਰੂ ਹੋਇਆ ਤਦ ਪਾਣੀ ਛੱਡਿਆ ਗਿਆ। ਇਹ ਮਤਲਬ ਕਿ ਇੱਥੋਂ ਹੀ ਬਿਆਸ ਦਰਿਆ ਨੇ ਤਬਾਹੀ ਮਚਾ ਦਿੱਤੀ। ਹੁਣ ਚੇਅਰਮੈਨ ਸਾਹਿਬ, ਮਤਲਬ ਕਿ ਗੱਲ ਜੇ ਆਪਾਂ ਕਹੀਏ ਉਹਨਾਂ ਨੂੰ ਕਿ ਰਾਜਾ ਤੋਂ ਪੁੱਛ ਕੇ ਪਾਣੀ ਤੁਸੀਂ ਉਦੋਂ ਛੱਡਦੇ ਹੋ ਜਦੋਂ ਮਾਨਸੂਨ ਨਹੀਂ। ਮਾਨਸੂਨ ਦੇ ਵਿੱਚ ਪਾਣੀ ਜਿਵੇਂ ਹੀ ਵੱਧਦਾ ਹੈ, ਮਤਲਬ ਕਿ ਡੈਮਾਂ ਦੇ ਵਿੱਚ ਪਾਣੀ ਵੱਧਦਾ ਹੈ, ਉਹਦੀ ਆਮਦ ਹੁੰਦੀ ਹੈ, ਤਾਂ ਫਿਰ ਪਾਣੀ ਦਾ ਜਿਹੜਾ ਪੱਧਰ ਹੁੰਦਾ ਹੈ ਉਸ ਹਿਸਾਬ ਨਾਲ ਪਾਣੀ ਰਿਲੀਜ਼ ਕੀਤਾ ਜਾਣਾ। ਮਤਲਬ ਤੁਸੀਂ ਸਾਫ਼ ਦੇਖੋ ਕਿ BBMB ਦੇ ਚੇਅਰਮੈਨ ਨੇ ਇਹਨਾਂ ਨੂੰ ਇੱਕੋ ਮਿੰਟ ਦੇ ਵਿੱਚ ਇੱਕੋ ਝਟਕੇ 'ਚ ਝੁੱਡੂ ਬਣਾਤਾ। ਕਿਸੇ ਕੋਲ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਹੈ। ਤਾਂ ਇਹ ਆ ਕਿ ਕੁੱਲ ਮਿਲਾ ਕੇ ਜਲ ਸਰੋਤ ਵਿਭਾਗ ਜਿਹੜਾ ਕਿ ਮਿਸਟਰ KK ਕੋਲ ਆ, BBMB ਆ, ਜੋ ਮਾਧੋਪੁਰ ਹੈਡ ਆ, ਹਾਲਾਂਕਿ ਕੁਦਰਤੀ ਜਿਹੜੀ ਵਿਪਤਾ ਹੈ
ਉਹ ਕੁਦਰਤ ਕਰਕੇ ਹੀ ਪੈਦਾ ਹੁੰਦੀ ਆ। ਮੀਂਹ ਇੰਨਾ ਪਿਆ ਹੈ ਕਿ ਐਤਕੀ ਜਿਹੜਾ ਸਾਡਾ, ਵੈਸੇ ਤੇ ਤੁਹਾਨੂੰ ਮੈਂ ਟੋਟਲ ਕੈਪੈਸਿਟੀ ਦੱਸ ਦੇਵਾਂ ਸਾਡੇ ਡੈਮਾਂ ਦੀ, ਉਹ 5.6 ਬਿਲੀਅਨ ਕਿਊਬਿਕ ਮੀਟਰ ਦੀ ਆ, ਪਰ ਐਤਕੀ ਮੀਂਹਾਂ ਦਾ ਪਾਣੀ ਜਿਹੜਾ ਆ ਉਹ ਲਗਭਗ 11 ਬਿਲੀਅਨ ਕਿਊਬਿਕ ਮੀਟਰ ਹੈ। ਡਾਟਾ ਬੋਲਦਾ। ਉਹ ਕਹਿਣ ਦਾ ਮਤਲਬ ਹੈ ਕਿ ਤੁਸੀਂ ਦੇਖੋ ਕਿ ਆਲਮੋਸਟ ਡਬਲ ਆ। ਪਰ ਇਹਦੀ ਪ੍ਰੈਡਿਕਸ਼ਨ, ਇਹਦੀ ਪੈਸ਼ਨ ਗੋਈ ਜਿਹੜੀ ਸੀਗੀ, ਉਹ IMD ਨੇ ਅਪ੍ਰੈਲ 'ਚ ਵੀ ਕਰ ਦਿੱਤੀ ਸੀ, ਜੂਨ 'ਚ ਵੀ ਕਰ ਦਿੱਤੀ ਸੀ ਕਿ ਮੌਸਮ ਜਿਹੜਾ ਉਹ ਇਸ ਤਰ੍ਹਾਂ ਦਾ ਬਣ ਰਿਹਾ ਵਾ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪਏਗਾ। ਔਰ ਕਮਾਲ ਦੀ ਗੱਲ ਆ ਕਿ ਪੰਜਾਬ ਐਸਾ ਸੂਬਾ ਹੈ ਇੰਡੀਆ ਦੇ ਵਿੱਚ ਜਿੱਥੇ 53% ਮੀਂਹ ਜ਼ਿਆਦਾ ਪਿਆ, ਯਾਨੀ ਜੋ ਉਹਨਾਂ ਨੇ ਕਿਹਾ ਸੀ ਬਿਲਕੁਲ ਉਦਾਂ ਦੀ ਉਹ ਹੀ ਇੱਥੇ ਬਾਰਿਸ਼ ਪਈ ਆ। ਯਾਨੀ ਦੂਜੇ ਨੰਬਰ ਦਾ ਸੂਬਾ ਹੈ ਪੰਜਾਬ, ਜਿੱਥੇ ਪੂਰੇ ਇੰਡੀਆ 'ਚ ਐਤਕੀ ਮੀਂਹ ਜ਼ਿਆਦਾ ਪਏ ਨੇ। ਜੀ, ਤੇ ਮਿੰਟੂ ਜੀ ਗੱਲ ਕਰੀਏ ਆਪਾਂ ਅਗਲੇ ਮਾਮਲੇ ਦੀ, ਜਿਹੜਾ ਬਦਲਾਅ ਵਾਲਿਆਂ ਨੇ, ਕਿਉਂਕਿ ਇਹ ਜਦੋਂ ਆਮ ਆਦਮੀ ਪਾਰਟੀ ਵਾਲੇ ਆਏ ਸੀਗੇ, ਇਹਨਾਂ ਦਾ ਵੱਡਾ ਨਾਰਾ ਬਦਲਾਅ ਦਾ ਹੀ ਸੀਗਾ। ਇਹਨਾਂ ਨੇ ਵੀ ਕੋਈ ਹੋਰ ਬਦਲਾਅ ਲਿਆਉਣਾ ਸ਼ੁਰੂ ਕੀਤਾ ਜੀ? ਦੇਖੋ, ਬਦਲਾਅ ਤੇ ਆਉਣਾ ਸਟਾਰਟ ਹੋ ਗਿਆ। ਮਨੀਸ਼ ਸਿਸੋਦੀਆ ਗਏ ਸਨ, ਤੁਹਾਨੂੰ ਪਤਾ ਹੀ ਆ। ਉਹ ਮਨੀਸ਼ ਸਿਸੋਦੀਆ ਹੋਰੀ ਜਿਨ੍ਹਾਂ ਨੂੰ ਮੱਠੀਆਂ, ਉਜੀਆ, ਬਦਾਨਾ, ਲਾਨਾ, ਕਿਸ਼ਮਿਸ਼, ਕਾਜੂ, ਕਿੰਨਾ ਕੁਛ ਦਿੰਦੇ ਹੁੰਦੇ ਸੀ ਪੰਜਾਬੀ, ਹੁਣ ਖਿਲਾਰ ਕੇ ਪੁੱਛਣਾ ਸ਼ੁਰੂ ਕਰ ਦਿੱਤਾ ਹੈ। ਤੇ ਇਹੀ ਬਦਲਾਅ ਹੁੰਦਾ ਕਿ ਸਮਾਂ ਇੱਕ ਥਾਂ ਨਹੀਂ ਠਹਿਰਦਾ, ਕੰਮ ਤੁਰਦਾ ਹੀ ਰਹਿੰਦਾ ਹੈ। ਬਹਰਹਾਲ ਦੇਖੋ, ਇਹ ਹੁਣ ਹੱਥ ਪੈਰ ਮਾਰ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਗਾਂ ਤੁਰੀਏ, ਪਰ ਗੱਲ ਸਾਡੇ ਬਣਦੀ ਨਜ਼ਰ ਨਹੀਂ ਆਉਂਦੀ। ਅੱਛਾ, ਹੁਣ ਇਹਨਾਂ ਨੇ ਇੱਕ ਆਗੂ ਨੂੰ ਮਤਲਬ ਕਿ ਇੱਕ ਜ਼ਿਲ੍ਹੇ ਦੀ ਕਮਾਨ ਸੌਂਪਣ ਦਾ ਫਾਰਮੂਲਾ ਲਿਆ। ਠੀਕ ਹੈ। ਜਦੋਂ ਭਗਵੰਤ ਮਾਨ ਹੈਗੇ ਸੀਗੇ ਨਾ ਹਸਪਤਾਲ ਦੇ ਵਿੱਚ, ਠੀਕ ਉਸ ਵੇਲੇ ਮਨੀਸ਼ ਸਿਸੋਦੀਆ ਜਿਹੜੇ ਸੀਗੇ ਨਾ, ਉਹ ਇਹ ਮੁਲਾਕਾਤਾਂ ਅਰੇਂਜ ਕਰ ਰਹੇ ਸੀ। ਕਮਾਲ ਦੀ ਗੱਲ ਹੈ ਕਿ ਕੱਲ ਵੀ ਜੇ ਤੁਸੀਂ ਦੇਖੋਗੇ, ਜਿੱਥੇ ਮੈਂ ਵਿਰੋਧ ਦੀ ਗੱਲ ਕੀਤੀ ਹੈ, ਉਹ ਜਗ੍ਹਾ ਪਤਾ ਕਿਹੜੀ ਆ? ਤਲਵੰਡੀ ਸਾਬੋ। ਤੇ ਤਲਵੰਡੀ ਸਾਬੋ ਬੀਬੀ ਬਲਜਿੰਦਰ ਕੌਰ ਜੀ ਦੇ ਨਾਲ ਤੁਹਾਨੂੰ ਪਤਾ ਹੈ ਮਾਨ ਕੈਂਪ ਦੇ ਸੰਬੰਧ ਕੋਈ ਸੁਖਾਵੇ ਨਹੀਂ ਹੈ। ਸਹੀ ਗੱਲ, ਬਿਲਕੁਲ। ਸੋ ਇਸ ਵਾਸਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖੋ। ਅੱਗੇ ਆਪਾਂ ਜੇ ਗੱਲ ਕਰੀਏ ਕਿ ਜਿਹੜੇ ਬੰਦੇ ਇਹ ਲਾਏ ਜਾ ਰਹੇ ਆ, ਜਿੰਨੀ ਮੇਰੀ ਜਾਣਕਾਰੀ ਆ, ਇਹਨਾਂ ਨੂੰ ਥਾਪੜਾ ਦਿੱਤੀ ਗਈ ਆ। ਮਤਲਬ ਕਿ ਉਹਨੇ ਇੱਕ ਜ਼ਿਲ੍ਹਾ ਇੰਚਾਰਜ ਕਹਿ ਲਓ ਕਿ ਬਈ ਬਣਾ ਦਿੱਤਾ। ਪੂਰੇ ਜ਼ਿਲ੍ਹੇ ਦੇ ਵਿੱਚ ਜਿੰਨੇ ਵਿਧਾਇਕ ਆ ਗਏ, ਫਰਜ਼ ਕਰੋ ਕਿ ਆਪਣਾ ਮੁਕਤਸਰ ਜ਼ਿਲ੍ਹਾ ਹੈ, ਤਾਂ ਉਹਦੇ ਵਿੱਚ ਜਿੰਨੇ ਵਿਧਾਇਕ ਆ ਗਏ, 4 ਵਿਧਾਇਕ ਆ ਗਏ, ਤਾਂ ਉਹਨਾਂ ਨੂੰ ਮਤਲਬ ਕਿ ਦੇਖਣਾ ਕਰਨਾ ਹੈ, ਉਹਨਾਂ ਬਾਰੇ ਸਾਰੀ ਗੱਲਬਾਤ। ਇਹ ਏਦਾਂ ਦਾ ਕੰਮ, ਏਦਾਂ ਦਾ ਫਾਰਮੂਲਾ, ਇਹਨਾਂ ਦੇ ਕੰਮ ਇਸੇ ਤਰ੍ਹਾਂ ਹੀ ਹੁੰਦੇ ਆ। ਅੱਛਾ, ਇਹ ਹੁਣ ਮਤਲਬ ਕਿ ਇੱਕ ਤਰ੍ਹਾਂ ਨਾਲ ਸਾਰੇ ਪ੍ਰਸ਼ਾਸਕੀ ਕੰਮ ਵੀ ਦੇਖੇਗਾ, ਜਿਵੇਂ ਡਿਪਟੀ ਕਮਿਸ਼ਨਰ, SSP, ਇਹਨਾਂ ਦੇ ਨਾਲ ਸੰਪਰਕ ਹੋਏਗਾ। ਫਿਰ ਵਿਧਾਇਕ ਆ ਗਏ, ਪਾਰਟੀ ਵਰਕਰ, ਵਲੰਟੀਅਰਸ, ਇਹਨਾਂ ਦਾ ਲੇਖਾ ਜੋਖਾ। ਮਤਲਬ ਕਿ ਜ਼ਿਲ੍ਹੇ ਦੇ ਉੱਤੇ ਇੱਕ ਪੂਰਾ ਜ਼ਿਲ੍ਹਾ ਇੰਚਾਰਜ ਲਾ ਦਿੱਤਾ, ਜਿਹੜਾ ਮੈਂ ਸ਼ਬਦ ਆਪਣੇ ਕੋਲੋਂ ਬਣਾ ਰਿਹਾ। ਹਲਕਾ ਇੰਚਾਰਜ ਹੁੰਦੇ ਸੀਗੇ ਜਿੱਦਾਂ, ਇਹ ਇੱਕ ਜ਼ਿਲ੍ਹਾ ਇੰਚਾਰਜ ਇਹਨਾਂ ਨੇ ਲਾਉਣ ਦਾ ਐਲਾਨ ਕੀਤਾ। ਉਹਦਾ ਕਾਰਨ ਵੱਡਾ ਇਹੀ ਆ ਕਿ ਆਪਦੇ ਵਫਾਦਾਰ ਉੱਤੇ ਬਿਠਾ ਦਿਓ। ਜਿਹੜਾ ਬੰਦਾ ਹੁਣ, ਕਿਉਂਕਿ ਰੁੱਤ ਆ ਗਈ ਨਾ, ਹੁਣ ਗੱਲ ਹੋ ਜਾਂਦਾ ਨਾ, ਮੈਂ ਰੁੱਖ ਹੋ ਗਿਆ ਤੂੰ ਰੁੱਤ ਹੋ ਗਈ ਹੈ। ਜੀ ਜੀ ਜੀ। ਗੱਲ ਇਹ ਕਿ ਹੁਣ ਰੁੱਤ ਹੋ ਗਿਆ ਕੰਮ ਏਦਾਂ ਰੁੱਤ ਹੋ ਗਿਆ ਕਿ ਅੱਗੇ ਜਿਵੇਂ ਨੂੰ ਇਹ ਵਧਣਗੇ, ਤਿਵੇਂ ਨੂੰ ਇਹਨਾਂ ਦੇ ਬੰਦਿਆਂ ਨੇ ਖਿਲਰਨਾ ਸਟਾਰਟ ਹੋ ਜਾਣਾ ਹੈ। 35-40 ਦੇ ਇਹ ਲਿਸਟ ਬਣਾਈ ਬੈਠੇ ਆ ਨਾਮਾਂ ਦੀ ਕਿ ਇਹਨਾਂ ਦੀਆਂ ਟਿਕਟਾਂ ਕੱਟਣੀਆਂ। ਤੇ ਕੀ ਗੱਲ ਆ, ਉਹਨਾਂ ਨੂੰ ਨਹੀਂ ਪਤਾ ਹੋਏਗਾ ਕਿ ਸਾਨੂੰ ਇਹਨਾਂ ਨੇ ਝਾੜ ਕੇ ਸੁੱਟ ਦੇਣਾ। ਬਿਲਕੁਲ। ਇਸ ਵਾਸਤੇ ਬੰਦੋਬਸਤ ਹੋਣੇ ਸਟਾਰਟ ਹੋ ਜਾਣਗੇ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਕੁਝ ਵਿਧਾਇਕ ਜਿਹੜੇ ਆ ਉਹ ਕੰਮਾਂ ਕਾਰਾਂ ਤੋਂ ਮਤਲਬ ਕਿ ਜਿਹੜੀ ਅਫਸਰਸ਼ਾਹੀ ਦਾ ਮਾਮਲਾ ਇਸ ਤਰ੍ਹਾਂ ਦਾ ਹੈ। ਕੱਲ ਇੱਕ ਵਿਧਾਇਕਾ ਦਾ ਮੈਨੂੰ ਫੋਨ ਆਇਆ। ਹੁਣ ਵਿਧਾਇਕਾਂ ਕਿੰਨੀਆਂ ਨੇ ਇਹ ਤੁਸੀਂ ਦੇਖ ਲੈਣਾ, ਤੁਹਾਡੇ ਤੇ ਛੱਡ ਦੇਣਾ। ਉਹਨਾਂ ਨੇ ਖੁਦ ਕਿਹਾ ਕਿ ਭਾਜੀ ਪੁਲਿਸ ਵੀ ਨਹੀਂ ਸਾਡੀ ਸੁਣਦੀ। ਇਹ ਮਤਲਬ ਕਿ ਸਰਕਾਰ, ਆਪਦੀ ਸਰਕਾਰ, ਇਹ ਮੰਨਦੇ ਹੀ ਨਹੀਂ ਕਿ ਸਾਡੀ ਸਰਕਾਰ ਹੈ। ਏਡੀ ਬੇਲਗਾਮ ਅਫਸਰਸ਼ਾਹੀ ਤੁਸੀਂ ਸੋਚ ਕੇ ਦੇਖੋ। ਇੱਕ MLA ਇਹ ਗੱਲ ਕਹਿੰਦੀ ਹੈ ਬੀਬੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਅਸਲ ਦੇ ਵਿੱਚ ਕਹਾਣੀ ਇਹਨਾਂ ਦੀ ਵਿਗੜੀ ਪਈ ਆ। ਹੁਣ ਜ਼ਿਲ੍ਹਾ ਇੰਚਾਰਜ ਲਾ ਦੇਣਗੇ, ਉਹ ਸਾਰੀ ਰਿਪੋਰਟ ਦੇਊਗਾ ਕਿ ਕਿਹੜਾ ਵਿਧਾਇਕ ਕੀ ਕਰਦਾ ਹੈ, ਕਿਹੜਾ ਕਿੱਥੋਂ ਕੀ ਲੈਂਦਾ ਦਿੰਦਾ ਹੈ। ਤਾਂ ਸਾਰੀ ਕਹਾਣੀ ਜਿਹੜੀ ਆ ਉਹ ਰਿਪੋਰਟ ਹੁਣ ਜਿਹੜੀ ਆ ਉਹ ਤੁਸੀਂ ਦੇਖੋ ਕਿ
ਮੁੱਖ ਮੰਤਰੀ ਨੂੰ ਜਾਣ ਦੀ ਥਾਂ ਤੇ ਜ਼ਿਲ੍ਹਾ ਇੰਚਾਰਜ ਕਿਹਨੂੰ ਦੇਊਗਾ ਜਾ ਕੇ ਜਵਾਬ ਦੇ, ਇਹ ਸੋਚ ਕੇ ਦੇਖ ਲਓ। ਜਿਨ੍ਹਾਂ ਨੇ ਲਾਇਆ ਉਹਨਾਂ ਨੂੰ ਜਵਾਬ ਦੇਊਗਾ ਜੀ, ਉਹ ਇਹਨਾਂ ਨੂੰ ਕਿਹਨੇ ਪੁੱਛਣਾ। ਤੇ ਮਿੰਟੂ ਜੀ ਹਾਂਜੀ ਅਗਲੀ ਗੱਲ, ਬਿਲਕੁਲ ਹਾਂਜੀ ਹਾਂਜੀ ਮਿੰਟੂ ਜੀ ਹਾਂਜੀ ਅਗਲੀ ਗੱਲ ਕਰੀਏ ਐਨਕਾਊਂਟਰ ਦੀ। ਲੰਘੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਪੰਜਾਬ ਪੁਲਿਸ ਨੇ ਕਾਫੀ ਐਨਕਾਊਂਟਰ ਕੀਤੇ ਨੇ, ਕਿਤੇ ਲੱਤ 'ਚ ਗੋਲੀ, ਕਿਤੇ ਹਥਿਆਰ ਬਰਾਮਦਗੀ ਨੂੰ ਗਏ ਸੀ ਉੱਥੇ ਗੋਲੀ ਚਲਾਤੀ, ਕਿਤੇ ਕਈ ਮੌਤਾਂ ਵੀ ਹੋਈਆਂ ਨੇ, ਕਈ ਸ਼ੱਕੀ ਵੀ ਨੇ, ਕਈ ਮਾਮਲੇ ਆਪਾਂ ਦੇਖੇ। ਇਹਦਾ ਵੀ ਕੋਈ ਕੋਟਾ ਹੈ ਜੀ, ਕੋਈ ਨਿਯਮ ਹੈ ਇਹਦੇ ਬਾਬਤ, ਕੋਈ ਰੂਲ ਹੈ ਜੀ? ਨਹੀਂ, ਇਹ ਕੋਟਾ ਮੇਰੇ ਖਿਆਲ ਦੇ ਨਾਲ ਸਰਕਾਰਾਂ ਹੀ ਫਿਕਸ ਕਰ ਦਿੰਦੀਆਂ। ਯੋਗੀ ਮਾਡਲ ਤੋਂ ਬਾਅਦ ਤੇ ਇਹ ਕੋਟਾ ਜਿਹੜਾ ਉਹ ਜ਼ਿਆਦਾ ਹੀ ਕਾਫੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਟੇਟਾਂ ਨੇ ਫਿਕਸ ਹੀ ਕਰ ਲਿਆ। ਦਰਅਸਲ ਕੀ ਹੈ ਕਿ ਹੁਣ ਜੇ ਆਪਾਂ ਦੇਖੀਏ, ਜਿਸ ਵੇਲੇ ਅਬੋਹਰ ਦੇ ਵਿੱਚ ਐਨਕਾਊਂਟਰ ਕੀਤਾ ਗਿਆ ਸੀਗਾ 2 ਜਣਿਆਂ ਦਾ, ਤੇ ਉਹਦੇ ਵਿੱਚ ਪੁਲਿਸ ਬਹੁਤ ਬੁਰੀ ਤਰ੍ਹਾਂ ਫਸ ਗਈ ਸੀਗੀ। ਉਦੋਂ ਤੱਕ ਸ਼ਾਇਦ 25 ਦੇ ਕਰੀਬ ਐਨਕਾਊਂਟਰ ਇਸ ਤਰ੍ਹਾਂ ਦੇ ਹੋਏ ਸੀਗੇ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਕੋਈ 2-4 ਹੋਰ ਲਾ ਲਓ ਤਾਂ ਅਪਰੋਕਸੀਮੇਟਲੀ ਉਹ ਅੰਕੜਾ 30 ਦਾ ਬਣਦਾ। ਪਰ ਇੱਕ ਇੰਟਰਸਟਿੰਗ ਚੀਜ਼ ਜਿਹੜੀ ਹਾਈ ਕੋਰਟ 'ਚ ਸਾਹਮਣੇ ਨਿਕਲ ਕੇ ਆਈ ਆ, ਉਹ ਬੜੀ ਇੰਟਰਸਟਿੰਗ ਹੈ ਕਿ ਵਾਕਿਆ ਜਿਹੜਾ ਸ਼ਬਦ ਤੁਸੀਂ ਇਸਤੇਮਾਲ ਕੀਤਾ ਹੈ ਕਿ ਐਨਕਾਊਂਟਰਾਂ ਦਾ ਕੀ ਕੋਟਾ ਹੁੰਦਾ ਹੈ, ਤਾਂ ਇੱਕ ਕਹਾਣੀ ਉੱਥੋਂ ਸਮਝਣ ਨੂੰ ਮਿਲਦੀ ਆ। ਮਾਮਲਾ ਬਠਿੰਡਾ ਨਿਵਾਸੀ ਸੋਨਮ ਕੰਬੋਜ ਦੇ ਨਾਲ ਜੁੜਿਆ ਹੋਇਆ। ਠੀਕ ਹੈ ਜੀ। ਸੋਨਮ ਨੇ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਜੋ ਰਿਜ਼ਰਵ ਕੈਟਾਗਰੀ ਹੁੰਦੀ ਆ ਉਹਦੇ ਲਈ ਬਿਨਾਂ ਕੀਤਾ। ਜਿਸ ਵੇਲੇ ਉਹਨੇ ਬਿਨਾਂ ਕੀਤਾ, ਜੇ ਇਹ ਕੋਟਾ ਜਿਹੜਾ ਸੀਗਾ ਉਹ ਪੁਲਿਸ ਮੁਲਾਜ਼ਮਾਂ ਦੇ ਵਾਰਸਾਂ ਲਈ ਜਿਹੜਾ ਹੁੰਦਾ ਹੈ ਨਾ, ਇਹ ਉਹਨਾਂ ਵਾਸਤੇ ਸੀ। ਤੇ ਇੰਟਰਸਟਿੰਗ ਗੱਲ ਇਹ ਆ ਕਿ ਇਹ ਇੱਕ ਕੋਟਾ ਫਿਕਸ ਕੀਤਾ ਗਿਆ ਕਿ ਜਿਨ੍ਹਾਂ ਨੇ ਘੱਟ ਤੋਂ ਘੱਟ 3 ਐਨਕਾਊਂਟਰਾਂ ਵਿੱਚ ਹਿੱਸਾ ਲਿਆ ਹੋਵੇ। ਉਸ ਤੋਂ ਬਾਅਦ ਮਤਲਬ ਕਿ DIG ਪਟਿਆਲਾ ਰੇਂਜ ਵੱਲੋਂ ਜਿਹੜਾ ਜਾਰੀ ਪ੍ਰਮਾਣ ਪੱਤਰ ਸੀ ਉਹ ਪੇਸ਼ ਕਰ ਦਿੱਤਾ ਗਿਆ। ਪਰ ਜਿਹੜੀ DGP ਦੀ ਕਮੇਟੀ ਸੀ ਉਹਨਾਂ ਨੇ ਇਸ ਪਾਤਰਤਾ ਨੂੰ ਖਾਰਜ ਕਰ ਦਿੱਤਾ। ਮੈਂ ਕੀ ਕਹਿ ਰਿਹਾ, ਮਤਲਬ ਉਹਨੇ ਜਾ ਕੇ ਇੱਕ ਅਰਜ਼ੀ ਦਿੱਤੀ ਕਿ ਮੇਰੇ ਫਾਦਰ ਵੀ ਇਸ ਐਨਕਾਊਂਟਰ ਵਾਲੇ ਕੋਟੇ ਦੇ ਵਿੱਚ ਫਿੱਟ ਬੈਠਦੇ ਆ, ਮੈਨੂੰ ਉਹਦਾ ਲਾਹਾ ਮਿਲਣਾ ਚਾਹੀਦਾ ਹੈ। ਤੇ DIG ਪਟਿਆਲਾ ਰੇਂਜ ਵੱਲੋਂ ਜਿਹੜਾ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ ਸੀ ਉਹ ਵੀ ਪੇਸ਼ ਕਰ ਦਿੱਤਾ। ਪਰ ਕਮੇਟੀ ਨੇ ਸੋਨਮ ਦੇ ਪਿਤਾ ਨੂੰ ਇਹ ਕਹਿ ਕੇ ਇਸ ਕੋਟੇ ਦਾ ਲਾਭਪਾਤਰੀ ਨਹੀਂ ਗਿਣਿਆ ਕਿ ਭਾਈ ਉਹਨੇ ਸਿਰਫ 2 ਐਨਕਾਊਂਟਰਾਂ 'ਚ ਭਾਗ ਲਿਆ ਸੀ, ਤੀਜੇ ਦੇ ਵਿੱਚ ਸਿਰਫ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉੱਥੇ ਕੋਈ ਗੋਲੀ ਨਹੀਂ ਸੀ ਚੱਲੀ, ਐਨਕਾਊਂਟਰ ਨਹੀਂ ਮੰਨਿਆ ਜਾ ਸਕਦਾ। ਉਹਨਾਂ ਨੇ ਚੈਲੰਜ ਕੀਤਾ ਇਸ ਮਾਮਲੇ ਨੂੰ। ਹਾਈ ਕੋਰਟ ਨੇ ਸੂਬਾ ਸਰਕਾਰ ਦਾ ਤਰਕ ਠੁਕਰਾ ਦਿੱਤਾ। ਕੋਰਟ ਨੇ ਕਿਹਾ ਕਿ ਸਾਲ 96 ਦੀ ਨੀਤੀ ਇੱਕ ਲਾਭਕਾਰੀ ਪ੍ਰਬੰਧ ਹੈ ਜਿਸ ਦਾ ਮੰਤਵ ਇਮਾਨਦਾਰ ਤੇ ਬਹਾਦਰ ਪੁਲਿਸ ਅਧਿਕਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ। ਐਨਕਾਊਂਟਰ ਦਾ ਅਰਥ ਇਹਨਾਂ ਨੇ ਜੋ ਉੱਥੇ ਦਿੱਤਾ ਹੈ, ਯਾਨੀ ਕੋਰਟ ਨੇ ਸਾਫ਼ ਕੀਤਾ ਕਿ ਸਿਰਫ ਫਾਇਰਿੰਗ ਜਾਂ ਜਾਨੀ ਨੁਕਸਾਨ ਹੋਣਾ ਹੀ ਐਨਕਾਊਂਟਰ ਨਹੀਂ ਹੈ। ਜੇਕਰ ਪੁਲਿਸ ਨੇ ਹਥਿਆਰਾਂ ਤੇ ਇਤਰਾਜ਼ਯੋਗ ਸਮੱਗਰੀ ਦੇ ਨਾਲ ਕਿਸੇ ਨੂੰ ਅਰੈਸਟ ਕੀਤਾ ਹੈ ਤਾਂ ਇਸ ਨੂੰ ਵੀ ਐਨਕਾਊਂਟਰ ਹੀ ਮੰਨਿਆ ਜਾਏਗਾ। ਮੋਰਿਓ ਕਿਸੇ ਬੰਦੇ ਕੋਲ ਹਥਿਆਰ ਆ, ਫਲਾਂ ਟਮਕਾ ਕੋਈ ਵਿਸਫੋਟਕ ਸਮੱਗਰੀ ਆ, ਜੇ ਉਸ ਨੂੰ ਬਿਨਾਂ ਜਾਨੀ ਨੁਕਸਾਨ ਦੇ ਵੀ ਗ੍ਰਿਫਤਾਰ ਕੀਤਾ ਜਾਂਦਾ ਤੇ ਇਹ ਵੀ ਇੱਕ ਤਰ੍ਹਾਂ ਨਾਲ ਐਨਕਾਊਂਟਰ ਆ। ਹੁਣ ਤੁਸੀਂ ਸਮਝ ਕੇ ਕਿ ਕੋਟਾ ਤੇ ਫਿਕਸ ਹੈ। ਪਹਿਲੀ ਗੱਲ ਹੈ ਕਿ 96 ਤੋਂ ਇੱਕ ਕੋਟਾ ਤਿਆਰ ਕੀਤਾ ਗਿਆ, ਪੰਜਾਬ ਪੁਲਿਸ ਦੇ ਅੰਦਰ ਪ੍ਰੋਵੀਜ਼ਨ ਪਾ ਦਿੱਤੀ ਗਈ ਕਿ ਭਾਈ ਇਹ ਲਾਭ ਜਿਹੜਾ ਹੈਗਾ ਪੰਜਾਬ ਪੁਲਿਸ ਦੇ ਬੱਚਿਆਂ ਨੂੰ ਮਿਲੇਗਾ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਮੈਂ ਇੱਕ ਐਸੇ DSP ਬਾਰੇ ਜਾਣਦਾ ਹਾਂ ਕਿ ਫੜ ਕੇ ਕਿਸੇ ਬੰਦੇ ਨੇ ਲਿਆਂਦੇ, ਜਿਹੜਾ ਮਤਲਬ ਕਿ ਤੁਹਾਨੂੰ ਪਤਾ ਨਾ ਟਾਰਗੇਟ ਕਿਲਿੰਗ ਦੇ ਵਿੱਚ ਮੁੱਢਲੀਆਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ, ਉਸ ਮਾਮਲੇ ਦੀ ਗੱਲ ਕਰਦਾ। ਉਹ ਮੇਰਾ ਦੋਸਤ ਸੀਗਾ, ਸੀਨੀਅਰ ਪੁਲਿਸ ਆਫੀਸਰ ਸੀ, ਕਿਸੇ ਟਾਈਮ ਸਾਡੇ ਨਾਲ ਮਤਲਬ ਕਿ ਕਬੱਡੀ ਖੇਡਦੇ ਸੀਗੇ, ਬਾਅਦ ਦੇ ਵਿੱਚ ਪੁਲਿਸ ਫੋਰਸ ਦੇ ਵਿੱਚ ਆਏ, ਰਿਟਾਇਰਮੈਂਟ ਲੈ ਲਈ ਉਹਨਾਂ ਨੇ। ਖੈਰ, ਤਾਂ ਮਤਲਬ ਕਿ ਇਹ ਕਹਾਣੀ ਜਦੋਂ ਮੈਂ ਸੁਣੀ ਤਾਂ ਮੈਂ ਤਾਂ ਦੰਗ ਰਹਿ ਗਿਆ ਕਿ ਫਲਾਣਾ DSP ਉਸ ਮਾਮਲੇ ਦੇ ਵਿੱਚ ਆਪਣਾ ਮੁੰਡਾ ਭਰਤੀ ਕਰਾ ਗਿਆ ਜੀ। ਦੇਖ ਲਓ, ਮਤਲਬ ਕਿ ਉਹ ਜੋੜ ਕੇ ਕੋਈ 1-2 ਪਹਿਲਾਂ ਤਾਂ ਇਸ ਤਰ੍ਹਾਂ ਇਹ ਕੰਮ ਚੱਲਦਾ ਹੈ। ਤਾਂ ਫਿਲਹਾਲ ਇਹ ਇੰਟਰਸਟਿੰਗ ਹੈ, ਤੁਸੀਂ ਦੇਖ ਲਓ ਕਿ 96 ਤੋਂ ਬਾਅਦ ਵੀ ਇਹ ਕੋਟਾ ਜਿਹੜਾ ਤੁਰਿਆ ਆਉਂਦਾ। ਇਸੇ ਕਰਕੇ ਤੁਹਾਡੇ ਸਵਾਲ ਦਾ ਜਵਾਬ ਮੈਨੂੰ ਲੱਗਦਾ ਮਿਲ ਗਿਆ ਹੋਵੇਗਾ ਕਿ ਐਨਕਾਊਂਟਰ ਕਿਉਂ ਹੁੰਦੇ ਨੇ।
ਜੀ, ਬਿਲਕੁਲ, ਬਿਲकुल। ਮਿੰਟੂ ਜੀ, ਆਪਾਂ ਤਾਂ ਬਹੁਤ ਚਿਰ ਤੋਂ ਹੀ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਹਾਂ ਵੀ ਪੁਲਿਸ ਰਿਫਾਰਮ ਹੋਣੇ ਚਾਹੀਦੇ ਨੇ। ਕੋਟਾ ਤਾਂ ਮਿਥ ਲਿਆ, ਚਲੋ ਠੀਕ ਆ, ਸਰਕਾਰਾਂ ਨੇ ਆਪਣੇ ਹਿਸਾਬ ਨਾਲ। ਇਹ ਵੀ ਕੋਈ ਕੋਟਾ ਮਿਥ ਲਓ ਭਾਈ, ਇੰਨਾ ਕ੍ਰਾਈਮ, ਇਦੋਂ ਜ਼ਿਆਦਾ ਕ੍ਰਾਈਮ ਨਹੀਂ ਹੋਣ ਦੇਣਾ, ਇੰਨੇ % ਕ੍ਰਾਈਮ ਰਹਿਣਾ। ਪਹਿਲਾਂ ਸਰਕਾਰਾਂ ਦੀ ਨਲਾਇਕੀ ਕਰਕੇ ਜੀ, 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 ਜੀ। ਨਹੀਂ, ਐਨਕਾਊਂਟਰ ਦਾ ਕੋਟਾ ਮਿਥਣ ਦਾ ਇਹ ਵੀ ਤਾਂ ਮਤਲਬ ਹੈ ਨਾ ਕਿ ਫੇਕ ਐਨਕਾਊਂਟਰਾਂ ਨੂੰ ਵੀ ਤੁਸੀਂ ਵਧਾਵਾ ਦਿਓ। ਹਾਂਜੀ, ਹਾਂਜੀ, ਬਿਲकुल, बिल्कुल। ਕਿਉਂਕਿ ਉਹ ਕੋਟੇ ਦਾ ਲਾਭ ਲੈਣ ਵਾਸਤੇ ਹਾਂ, ਮਤਲਬ ਕਿ ਗੁੰਜਾਇਸ਼ ਹੈ ਐਨਕਾਊਂਟਰ ਨਾ ਸਿਰਫ ਕਰਵਾਇਆ ਜਾਏਗਾ, ਵੱਧ ਤੋਂ ਵੱਧ ਐਨਕਾਊਂਟਰਾਂ ਦਾ ਫਿਗਰ ਜਿਹੜਾ ਵਧਾਇਆ ਜਾਵੇਗਾ, ਬਿਲਕੁਲ, ਬਿਲकुल। ਬਲਕਿ ਨਾ ਹੁੰਦਿਆਂ ਵੀ ਐਨਕਾਊਂਟਰ ਵਾਲੀ ਪਾਰਟੀ ਦੇ ਵਿੱਚ ਮੰਨ ਲਓ ਕੋਈ ਰੀਅਲ ਐਨਕਾਊਂਟਰ ਵੀ ਹੋਇਆ, ਜੈਨੂਇਨ ਆ, ਉਹਦੇ ਵਿੱਚ ਵੀ ਕੁਝ ਅਫਸਰ ਜਿਹੜੇ ਚਾਹਣਗੇ ਕਿ ਮੇਰੀ ਲੀਡ ਦੇ ਵਿੱਚ ਇਹ ਆ ਜਾਵੇ, ਖਬਰ ਆ ਜਾਵੇ ਜਾਂ ਬਣ ਜਾਵੇ ਰਿਪੋਰਟ, ਤਾਂ ਕਿ ਕੱਲ ਨੂੰ ਕੋਟੇ ਦਾ ਲਾਭਪਾਤਰੀ ਮੇਰਾ ਵਾਰਸ ਬਣ ਜਾਵੇ। ਜੀ, ਬਿਲकुल। ਤੇ ਇਹ ਵੀ ਗੁੰਜਾਇਸ਼ ਹੈ ਨਾ ਮਿੰਟੂ ਜੀ ਕਿ ਚਲੋ ਆਪਾਂ ਨੂੰ ਪਤਾ ਹੀ ਆ ਵੀ ਚਲੋ ਇਹਦਾ ਹੁੰਦੀਆਂ ਹਮੇਸ਼ਾ ਇਸ ਚੀਜ਼ ਦੇ ਗਲਤ ਲਾਭ ਵੀ ਲੋਕ ਲੈਂਦੇ ਨੇ, ਪਰ ਇਹ ਵੀ ਸਰਕਾਰਾਂ ਕੋਟਾ ਮਿਥ ਲੈਣ ਵੀ ਇੰਨਾ ਕ੍ਰਾਈਮ ਹੋਣ ਦੇਣਾ ਜਾਂ ਇੰਨਾ ਨਹੀਂ। ਪਹਿਲਾਂ ਆਪਦੀ ਨਲਾਇਕੀ ਕਰਕੇ ਕ੍ਰਾਈਮ ਵੱਧਦਾ, ਫਰੋਤੀ ਦੀਆਂ ਕਾਲਾਂ ਵੱਧਦੀਆਂ, ਫਿਰ ਜਦੋਂ ਉਹ ਵੱਧ ਜਾਂਦਾ ਫਿਰ ਲੋਕ ਕਹਿੰਦੇ ਵੀ ਹਾਂ ਇਹ ਤਾਂ ਜਸਟੀਫਾਈ ਕਰਨਾ ਪੈਂਦਾ। ਉਹ ਲੋਕ ਅੱਕੇ ਹੋਏ ਵੀ ਐਨਕਾਊਂਟਰ ਵੀ ਜਿਹੜਾ ਗਲਤ ਹੋਇਆ ਉਹ ਵੀ ਐਨਕਾਊਂਟਰ ਜਸਟੀਫਾਈ ਹੈ। ਸੋ ਇਹ ਬਹੁਤ ਮਾੜੀ ਪਿਰਤ ਵੱਲ ਨੂੰ ਸਰਕਾਰਾਂ ਸਮਾਜ ਨੂੰ ਧੱਕ ਰਹੀਆਂ ਨੇ। ਜ਼ੁਲਮ ਕਦੇ ਵੀ ਜਸਟੀਫਾਈ ਨਹੀਂ ਹੋਣਾ ਚਾਹੀਦਾ ਮਿੰਟੂ ਜੀ, ਮੇਰੇ ਖਿਆਲ ਦੇ ਨਾਲ ਤਾਂ। ਬਿਲਕੁਲ ਠੀਕ ਹੈ ਤੁਹਾਡੀ ਗੱਲ, ਪਰ ਅਸਲ ਦੇ ਵਿੱਚ ਜਿਹੜਾ ਇੱਥੇ ਇਹ ਚੱਲਦਾ ਪਿਆ ਨਾ ਕ੍ਰਾਈਮ ਦਾ ਪੈਟਰਨ ਜਿਹੜਾ ਉਹ ਇੱਕ ਵੱਖਰੀ ਕਿਸਮ ਦਾ, ਉਹਦੇ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਮੈਂ ਪਿਛਲੇ ਦਿਨ ਹੀ ਇੱਕ IPS ਨਾਲ ਬੈਠਾ ਸੀਗਾ, ਤਾਂ ਉਸਨੇ ਜਿਹੜੀ ਗੱਲ ਕਹੀ, ਉਹ ਨੌਨ ਪੰਜਾਬੀ ਸੀਗਾ IPS, ਤਾਂ ਉਸਨੇ ਕਿਹਾ ਕਿ ਮਿੰਟੂ ਜੀ ਗੱਲ ਇਹ ਅਸਲ ਦੇ ਵਿੱਚ ਇਹ ਆ ਕਿ ਤੁਹਾਡੇ ਮੁੰਡੇ ਇੱਥੇ ਫੁੱਟ ਸੋਲਜਰ ਬਣ ਰਹੇ ਨੇ 5-5 ਹਜ਼ਾਰ ਰੁਪਏ ਲਈ। ਇਹ ਬਹੁਤ ਵੱਡੀ ਚੁਣੌਤੀ ਹੈ ਤੁਹਾਡੀ ਸੋਸ਼ਲ ਸਮੱਸਿਆ। ਅਸੀਂ ਤੇ ਬੰਦੇ ਫੜਨੇ ਆ, ਟ੍ਰੇਸ ਕਰਨੇ, ਚੁੱਕ ਕੇ ਅੰਦਰ ਸਿੱਟ ਦੇਵਾਂਗੇ। ਅਸੀਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ 'ਚ ਜਾ ਕੇ SSP ਬਣ ਕੇ ਚਲੇ ਜਾਵਾਂਗੇ, SSP ਸੀਗੇ। ਪਰ ਤੁਹਾਨੂੰ ਇਹ ਸੰਕਟ ਬਹੁਤ ਮਹਿੰਗਾ ਪਵੇਗਾ ਕਿ ਤੁਹਾਡੇ ਫੁੱਟ ਸੋਲਜਰ 5-5 ਹਜ਼ਾਰ 'ਚ ਬਣ ਰਹੇ ਬੰਦੇ ਫੜੇ। ਉਹਨਾਂ ਨੇ ਗਿਣਾਏ ਮੈਨੂੰ ਕਿ ਆਹ ਬੰਦਾ ਅਸੀਂ 20,000 ਰੁਪਏ 'ਚ ਕੰਮ ਕਰਦਾ ਫੜਿਆ, ਆਹ 15,000 'ਚ ਕਰਦਾ ਫੜਿਆ। ਕਿ ਤੁਹਾਡੀ ਜਵਾਨੀ ਜਿਹੜੀ ਆ ਨਾ ਉਹ ਬੜੀ ਮਤਲਬ ਕਿ ਬੇਮੁਹਾਰ ਆ। ਸੋ ਇਹਨੂੰ ਜੇ ਤੁਸੀਂ ਸਹੀ ਦਿਸ਼ਾ ਨਹੀਂ ਦੇ ਪਾਓਗੇ ਤਾਂ ਤੁਹਾਡੇ ਵਾਸਤੇ ਇਹ ਤੇ ਹਾਲੇ ਸ਼ੁਰੂਆਤ ਹੈ ਕਿ ਕੋਈ ਹੈਂਡਲਰ ਬਾਹਰ ਬੈਠਾ ਹੈ, ਉਹ ਆਰਾਮ ਨਾਲ ਕੋਈ ਅੱਗੇ ਬੰਦਾ ਭੇਜ ਕੇ ਫੁੱਟ ਸੋਲਜਰ ਲੈਂਦਾ, ਉਹ ਬੰਦਾ ਫਿਰ ਸਮਾਨ ਨੂੰ ਡਿਲੀਵਰ ਕਰਦਾ ਤੇ ਇੱਕ ਸ਼ੂਟਰ 10-20 ਹਜ਼ਾਰ 'ਚ ਉਹ ਕੰਮ ਕਰਦਾ। ਇਹ ਬਹੁਤ ਵੱਡਾ ਸੰਕਟ ਆ ਜਾਏਗਾ ਤੁਹਾਡੇ ਆਉਣ ਵਾਲੇ ਸਮੇਂ 'ਚ। ਤਾਂ ਉਹਦੇ ਨਾਲ ਲਾਅ ਐਂਡ ਆਰਡਰ ਹੀ ਨਹੀਂ ਜੁੜਦਾ, ਸਾਡੀ ਇੱਕ ਸਮਾਜਿਕ ਸਮੱਸਿਆ ਵੀ ਜੁੜਦੀ ਹੈ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਬਾਸਮਤੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਅੱਜ ਦੇਖੋ, ਨੁਕਸਾਨ ਆਪਾਂ ਗੱਲ ਕੀਤੀ ਤੇ ਹੈ, ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਗੁਰਦਾਸਪੁਰ ਦੇ ਵਿੱਚ। ਸ਼ਾਇਦ 350 ਪਿੰਡਾਂ ਦੇ ਵਿੱਚ ਨੁਕਸਾਨ ਸੀਗਾ। ਸਭ ਤੋਂ ਜ਼ਿਆਦਾ ਮੌਤਾਂ ਵੀ ਗੁਰਦਾਸਪੁਰ ਅਤੇ ਪਠਾਨਕੋਟ ਦੇ ਇਲਾਕੇ ਦੇ ਵਿੱਚ ਹੋਈਆਂ। ਤਾਂ ਗੱਲ ਇਹ ਆ ਕਿ ਫਿਰ ਥੱਲੇ ਨੂੰ ਆ ਜਾਓ, ਤਾਂ ਥੱਲੇ ਆ ਗਿਆ ਅਜਨਾਲਾ, ਰਮਦਾਸ, ਇਸ ਏਰੀਏ 'ਚ ਜ਼ਿਆਦਾ ਤਬਾਹੀ ਹੋਈ ਆ ਜੀ। ਤਾਂ ਉਸ ਤੋਂ ਅੱਗੇ ਕੁਛ ਹੱਦ ਤੱਕ ਕਹਿ ਲਓ ਕਿ ਫਿਰ ਮੋਗਾ, ਲੁਧਿਆਣਾ, ਕਪੂਰਥਲਾ, ਮਾਂਡੇ ਏਰੀਆ ਤੇ ਇਧਰੋਂ ਆ ਗਿਆ ਫਾਜ਼ਿਲਕਾ, ਫਿਰੋਜ਼ਪੁਰ। ਤਾਂ ਬਹਰਹਾਲ ਜਿਹੜੀ ਆਪਾਂ ਬਾਸਮਤੀ ਦੇਖਨੇ ਆ ਉਹ ਜ਼ਿਆਦਾ ਮਾਝੇ ਦੇ ਵਿੱਚ ਹੁੰਦੀ ਆ। 4 ਲੱਖ ਕਿੱਲੇ ਦਾ ਇਹਨਾਂ ਨੇ ਅੰਕੜਾ ਦਿੱਤਾ, ਪਰ ਮੈਨੂੰ ਇਉਂ ਲੱਗਦਾ, ਮਾਫ ਕਰਨਾ, ਕਿ ਗੱਲ ਇਹ ਆ ਕਿ ਅੰਕੜਾ ਜਿਹੜਾ ਨਾ ਮੁੱਢਲੇ ਤੌਰ ਤੇ ਵਧਾ ਕੇ ਪੇਸ਼ ਕਰ ਰਹੇ ਨੇ। ਠੀਕ ਹੈ, ਤੁਹਾਨੂੰ ਐਗਜ਼ੈਕਟ ਅੰਕੜਾ ਜਿਹੜਾ ਹੈ ਨਾ ਵਧਾ ਕੇ ਜਾਂ ਘਟਾ ਕੇ ਵੀ ਹੋ ਸਕਦਾ, ਮੈਂ ਗੱਲ ਤੋਂ, ਕਿਉਂਕਿ ਐਗਜ਼ੈਕਟ ਅੰਕੜਾ ਤੁਹਾਨੂੰ ਮਿਲਣਾ ਸੀਗਾ ਪਾਣੀ ਲੱਥੇ ਤੋਂ ਬਾਅਦ। ਫਿਰ ਤੁਹਾਡੀ ਜਦੋਂ ਰੈਵਨਿਊ ਟੀਮ ਜਾਣੀ ਆ, ਗਰਦੌਰੀਆਂ ਹੋਣੀਆਂ ਨੇ, ਉਦੋਂ ਐਗਜ਼ੈਕਟ ਅੰਕੜਾ ਮੇਰਾ ਇਹ। ਪਰ ਇਹ ਆ ਕਿ ਇੱਕ ਇਕਾਈ ਮੰਨ ਲਓ, ਇੱਕ ਅੰਕੜਾ ਮੰਨ ਲਓ ਕਿ ਜੇਕਰ 4.34 ਲੱਖ ਨੂੰ ਆਪਾਂ ਮੰਨ ਲਈਏ ਕਿ ਇਹ ਫਾਈਨਲ ਫਿਗਰ ਹੋ ਜਾਂਦਾ ਹੈ ਜੀ। 4.34 ਲੱਖ ਕਿੱਲਾ ਜਿਹੜਾ ਫਸਲ ਜੇ ਖਰਾਬ ਹੋਈ ਆ, ਤਾਂ ਉਹਦੇ ਵਿੱਚ ਕਹਿ ਲਓ ਕਿ ਕੇਂਦਰੀ ਪੂਲ ਦੇ ਵਿੱਚ ਜਿਹੜਾ ਚੌਲ ਦਾ ਟਾਰਗੇਟ ਆ, ਉਹ ਤੁਹਾਡਾ ਮੇਰੇ ਖਿਆਲ ਦੇ ਨਾਲ ਨਹੀਂ ਪੂਰਾ ਹੋਏਗਾ। ਇੱਕ ਤੇ ਇਹ ਆ। ਸੈਕੰਡ ਥਿੰਗ, ਕਿਉਂਕਿ 180 ਲੱਖ ਟਨ ਚੌਲ ਦੇਣ ਦਾ ਇਹਨਾਂ ਦਾ ਟੀਚਾ ਸੀਗਾ, ਪਰੰਤੂ ਜੇ ਆਪਾਂ ਬਾਸਮਤੀ ਦੇ ਲਿਹਾਜ਼ ਨਾਲ ਦੇਖੀਏ ਕਿ ਐਤਕੀ ਵੈਸੇ ਵੀ ਕਲਟੀਵੇਸ਼ਨ ਜਿੱਦਾਂ ਆਪਾਂ ਕਹਿ ਦਿੰਦੇ
ਜੀ ਜੀ ਹਾਂਜੀ ਜੀ ਜਿਹੜੀ ਮਤਲਬ ਕਿ ਬਾਸਮਤੀ ਦੀ ਐਤਕੀ ਲਵਾਈ ਆ ਉਹ ਵੀ ਘੱਟ ਹੋਈ ਆ। ਤਾਂ ਕੁੱਲ ਮਿਲਾ ਕੇ ਇੱਕ ਮੁੱਢਲਾ ਜਿਹੜਾ ਸਾਡੇ ਕੋਲ ਅੰਦਾਜ਼ਾ ਨਿਕਲ ਰਿਹਾ, ਮੈਂ ਵਾਰ-ਵਾਰ ਕਹਿ ਰਿਹਾ ਸਰਕਾਰਾਂ ਨੂੰ ਸਾਡੇ ਕੋਲ ਅੰਕੜਾ ਨਹੀਂ ਹੁੰਦਾ, ਇੱਕ ਅੰਦਾਜ਼ਾ ਹੁੰਦਾ ਹੈ, ਕਿਉਂਕਿ ਅਸੀਂ ਕੋਈ ਇਹ ਨਹੀਂ ਹੈ ਕਿ ਸਾਡੇ ਕੋਲ ਕੋਈ ਸੈਟੇਲਾਈਟ ਸਰਵੇ ਜਾਂ ਇਦਾਂ ਦੀ ਕੋਈ ਸੁਵਿਧਾ ਹੈ। ਅਸੀਂ ਮਤਲਬ ਕਿ ਇਹਨਾਂ ਅੰਕੜਿਆਂ ਚੋਂ, ਇਹਨਾਂ ਫਿਗਰਾਂ ਨੂੰ ਇਕਾਈ ਮੰਨ ਕੇ ਫਿਰ ਆਪਦਾ ਵਰਕਆਊਟ ਕਰਕੇ ਚੀਜ਼ਾਂ ਨੂੰ ਦੇਖਦੇ ਆ। ਤਾਂ ਫਿਰ ਇਹਦਾ ਮਤਲਬ ਹੈ ਕਿ ਸਾਡਾ ਬਾਸਮਤੀ ਦਾ 8 ਤੋਂ 9 ਲੱਖ ਟਨ ਜਿਹੜਾ ਹੈ ਨਾ, ਉਹ ਕਿਤੇ ਨਾ ਕਿਤੇ ਨੁਕਸਾਨ ਹੋਇਆ ਹੋ ਸਕਦਾ ਹੈ। ਬਾਕੀ ਮੈਂ ਜਿਵੇਂ ਕਿਹਾ ਕਿ ਫਾਈਨਲ ਅੰਕੜਾ ਉਦੋਂ ਹੀ ਆਏਗਾ ਜਦੋਂ ਰੈਵਨਿਊ ਟੀਮ ਜਾਂ ਕਹਿ ਲਓ ਰੈਵਨਿਊ ਟੀਮਾਂ ਜਿਹੜੀਆਂ ਨੇ ਉਹ ਫੀਲਡ ਦੇ ਵਿੱਚ ਉਤਰ ਜਾਣ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।